असलामुअलैकुम गुड मॉर्निंग ਸੋਹਣਿਓ ਗੁੱਡ ਮਾਰਨਿੰਗ ਲੋ ਵੀ ਸੋਹਣਿਓ ਦੇਖ ਲਵੋ ਬਾਹਰ ਬੜੀ ਠੰਡੀਆਂ ਹਵਾਵਾਂ ਪਈ ਚੱਲਦੀਆਂ ਨੇ ਤੇ ਅੱਜ ਅਸੀਂ ਤੁਹਾਨੂੰ ਖਿੜਕੀ ਵਿੱਚੋਂ ਹੀ ਬਾਹਰ ਦਾ ਨਜ਼ਾਰਾ ਕਰਾ ਰਹੇ ਹਾਂ ਕਰਮ ਨਜ਼ਾਰਾ ਜਦ ਉਹਦੀ ਤਸਵੀਰ ਦਾ ਪੈਂਦਾ ਏ ਭੁਲੇਖਾ ਮੈਨੂੰ ਸੋਹਣੀ ਸੱਸੀ ਹੀਰ ਦਾ ਕਰਮ ਨਜ਼ਾਰਾ ਜਦੋਂ ਦੀ ਤਸਵੀਰ ਦਾ ਅੱਜ ਅਸੀਂ ਪਕਾਉਣਾ ਹੈ ਜੀ ਗੋਭੀ ਤੇ ਆਲੂ ਗੋਭੀ ਆਲੂ ਦਾ ਸਾਲਨ ਬਣੇਗਾ ਸੋਹਣੀ ਸੋਹਣੀ ਗੋਭੀ ਫੁੱਲ ਗੋਭੀ ਦੇਖੋ ਕਿੰਨੀ ਸੋਹਣੀ ਵੀ ਲੱਗਦੀ ਹੈ ਤੇ ਨਾਲ ਜਿਹੜਾ ਵਾ ਜੀ ਅਸੀਂ ਬਣਾ ਰਹੇ ਹਾਂ ਚਿਕਨ ਅਲੱਗਾ ਤੋਂ ਬਣੇਗਾ ਤੇ ਗੋਭੀ ਆਲੂ ਜਿਹੜਾ ਨਾ ਬਿਲਕੁਲ ਅਲੱਗਾ ਬਣੇਗਾ ਇਹਦੇ ਲਈ ਮੈਂ ਚੀਜ਼ਾਂ ਕੱਢ ਕੇ ਰੱਖ ਲਈਆਂ ਨੇ ਅਦਰਕ ਕੱਢਿਆ ਵੇ ਓ ਹਾਏ ਅਦਰਕ ਮੈਂ 2 ਕੱਢ ਕੇ ਲੈ ਕੇ ਆ ਗਈ ਗਲਤੀ ਦੇ ਨਾਲ ਚਲੋ ਮੈਂ ਇੱਕ ਵਾਪਸ ਰੱਖ ਦਾਂਗੀ ਤੇ ਇਹ ਸਾਰਾ ਟਮਾਟਰ ਚੀਜ਼ਾਂ ਕੱਢ ਕੇ ਰੱਖੀਆਂ ਨੇ ਪਿਆਜ਼ ਹਲੇ ਮੈਂ ਲੈ ਕੇ ਆਣਾ ਵੇ ਔਰ ਇਹ ਮੈਂ ਚਾਵਲ ਬਣਾਉਣੇ ਨੇ ਆਪਣੇ ਹਸਬੈਂਡ ਵਾਸਤੇ ਕਿਉਂਕਿ ਉਹਨਾਂ ਰੋਟੀ ਕਈ ਦਿਨ ਨਹੀਂ ਖਾਣੀ ਤੇ ਇਸ ਤੋਂ ਇਸ ਚੀਜ਼ਾਂ ਬਣ ਰਹੀਆਂ ਨੇ ਹੁਣ ਅਸੀਂ ਕਟਿੰਗ ਦਾ ਜਿਹੜਾ ਨਾ ਅਮਲ ਸ਼ੁਰੂ ਕਰਾਂਗੇ ਗੋਭੀ ਨੂੰ ਅਸੀਂ ਕੱਟ ਕੇ ਉਬਲਣ ਵਾਸਤੇ ਰੱਖ ਦਿੱਤਾ ਹੈ ਇੱਕ ਉਬਾਲ ਆਏਗਾ ਨਾ ਇਹਨੂੰ ਤੇ ਬਸ ਫਿਰ ਇਹਦਾ ਅਸੀਂ ਪਾਣੀ ਕੱਢ ਦੇਵਾਂਗੇ ਗੋਭੀ ਉਬਲ ਚੁੱਕੀ ਹੈ ਔਰ ਅਸੀਂ ਇਹਨੂੰ ਛੰਨੇ 'ਚ ਪਾ ਕੇ ਛਾਣ ਲਿਆ ਗੋਭੀ ਆਲੂ ਬਣਾਉਣ ਦਾ ਅਸੀਂ ਸਿਲਸਿਲਾ ਸ਼ੁਰੂ ਕਰਨ ਲੱਗੇ ਹਾਂ ਸਭ ਤੋਂ ਪਹਿਲੇ ਪਾ ਦੇਣੀ ਆ ਅਸੀਂ ਆਇਲ ਗੋਭੀ ਨੂੰ ਜਿਹੜਾ ਮੈਂ ਉਬਾਲ ਕੇ ਇਹਦੇ ਵਿੱਚ ਰੱਖ ਲਿਆ ਸੀ ਇੱਕ ਉਬਾਲਾ ਆਇਆ ਗੋਭੀ ਨੂੰ ਅਸੀਂ ਇਹਦੇ ਵਿੱਚ ਛਾਣ ਕੇ ਔਰ 'ਚ ਮੈਂ ਪਾ ਲਿਆ ਸੀ ਇਹਦੇ ਵਿੱਚ ਹੁਣ ਅਸੀਂ ਸ਼ਾਮਿਲ ਕਰਾਂਗੇ ਅਸੀਂ ਪਿਆਜ਼ ਥੋੜਾ ਗਰਮ ਹੋ ਜਾਵੇ ਆਇਲ ਗਰਮ ਹੋ ਚੁੱਕਿਆ ਹੈ ਇਹਦੇ ਵਿੱਚ ਅਸੀਂ ਪਾ ਦਾਂਗੇ ਪਿਆਜ਼ ਪਿਆਜ਼ ਨੂੰ ਅਸੀਂ ਥੋੜਾ ਜਿਹਾ ਘੁਮਾ ਲਿਆ ਵੇ 2-4 ਦਫਾ ਹੁਣ ਇਹਦੇ ਵਿੱਚ ਅਸੀਂ ਚੌਪ ਕੀਤਾ ਹੋਇਆ ਅਦਰਕ ਹੈ ਨਾ ਉਹ ਸ਼ਾਮਿਲ ਕਰ ਦੇਵਾਂਗੇ ਗੋਭੀ ਵਿੱਚ ਅਦਰਕ ਜ਼ਰੂਰ ਜਾਂਦਾ ਵੇ ਕਿ ਗੋਭੀ ਨੂੰ ਬਾਦੀ ਤਸੱਵੁਰ ਕੀਤਾ ਜਾਂਦਾ ਕਿ ਬਾਦੀ ਕਰਦੀ ਹੈ ਲੇਕਿਨ ਅਦਰਕ ਜਿਹੜਾ ਵੇ ਨਾ ਇਹਦਾ ਤੋੜ ਹੈ ਔਰ ਇਹਦਾ ਜ਼ਾਇਕਾ ਵੀ ਬੜਾ ਅੱਛਾ ਆ ਜਾਂਦਾ ਅਦਰਕ ਜਿਸ ਹਾਂਡੀ 'ਚ ਵੀ ਪੈਂਦਾ ਹੈ ਨਾ ਇਹ ਬਹੁਤ ਜ਼ਬਰਦਸਤ ਬਣ ਜਾਂਦਾ ਉਹਦਾ ਜ਼ਾਇਕਾ ਅਦਰਕ ਨੂੰ ਅਸੀਂ ਇਹਦੇ ਵਿੱਚ ਥੋੜਾ ਭੁੰਨ ਲਿਆ ਵੇ ਇਹਦੇ ਵਿੱਚ ਸ਼ਾਮਿਲ ਕਰ ਦਾਂਗੇ ਟਮਾਟਰ ਹਰੀ ਮਿਰਚ ਟਮਾਟਰ ਹਰੀ ਮਿਰਚ ਨੂੰ ਥੋੜਾ ਜਿਹਾ ਅਸੀਂ ਹਿਲਾ ਜਲਾ ਲਵਾਂਗੇ ਉਹਦੇ ਵਿੱਚ ਅਸੀਂ ਫਿਰ ਪਾ ਦੇਵਾਂਗੇ ਨਮਕ ਮਿਰਚ ਹਲਦੀ ਇਹ ਉਹ ਮਰਹਲਾ ਵੇ ਸਾਡੀ ਹਾਂਡੀ ਦਾ ਕਿ ਅਸੀਂ ਹਮੇਸ਼ਾ ਕਹਿ ਦਿੰਦੇ ਹਾਂ ਕਿ ਜਾਗਦੇ ਰਹਿਣਾ ਤੇ ਸਾਡੇ 'ਤੇ ਨਾ ਰਹਿਣਾ ਤੇ ਬਈ ਆਪਣਾ ਨਮਕ ਮਿਰਚ ਹਰ ਕੋਈ ਹਸਬੇ ਜ਼ਾਇਕਾ ਪਾਏਗਾ ਤੇ ਜਿੰਨਾ ਕਿ ਕਹਿੰਦੇ ਨੇ ਕਿਸੇ ਨੂੰ ਚੰਗਾ ਲੱਗਦਾ ਵੇ ਤੇ ਸ਼ਬੀਰ ਹੁਸੈਨ ਸਾਹਿਬ ਨਾਲ ਹੀ ਮੈਨੂੰ ਯਾਦ ਆ ਜਾਂਦੇ ਨੇ ਪਤਾ ਨਹੀਂ ਕੀ ਗੱਲ ਹੈ ਕੱਲ੍ਹ ਉਹਨਾਂ ਦਾ ਕਮੈਂਟ ਵੀ ਨਹੀਂ ਆਇਆ ਅੱਲਾ ਕਰੇ ਉਹ ਠੀਕ ਹੋਣ ਖੈਰੀਅਤ ਨਾ ਹੋਣ ਜਾਂ ਫਿਰ YouTube ਨੇ ਫਿਰ ਇੱਕ ਵਾਰੀ ਉਹਨਾਂ ਨੂੰ ਕਿਤੇ ਖੁੰਝੇ ਲੈਣ ਲਾ ਦਿੱਤਾ ਵੇ ਮੈਨੂੰ ਨਹੀਂ ਪਤਾ ਬਹਿਰਹਾਲ ਹੈ ਕਿ ਉਹਨਾਂ ਦਾ ਕਮੈਂਟ ਆਇਆ ਨਹੀਂ ਹੈ ਜਾਂ ਬਿਜ਼ੀ ਹੋਣਗੇ ਤੇ ਲੇਕਿਨ ਮੈਨੂੰ ਯਾਦ ਪਰ ਜ਼ਰੂਰ ਆ ਜਾਂਦੇ ਨੇ ਜਿਹੜੇ ਨਾ ਕੀ ਕਹਿੰਦੇ ਸੱਚੇ ਦੋਸਤ ਜਿਹੜੇ ਹੁੰਦੇ ਨੇ ਨਾ ਉਹ ਇੱਕ ਦੂਸਰੇ ਨੂੰ ਯਾਦ ਰੱਖਦੇ ਨੇ ਹਰ ਮੌਕੇ 'ਤੇ ਉਹ ਭੁੱਲਦੇ ਨਹੀਂ ਨੇ ਤੇ ਚਲੋ ਜੀ ਠੀਕ ਹੈ ਅਸੀਂ ਇਹ ਨਾਲ ਮਸਾਲਾ ਭੁੰਨੀ ਜਾ ਰਹੇ ਹਾਂ ਤੇ ਨਾਲ ਜਿਹੜਾ ਨਾ ਖੁਸ਼ਬੂ ਦਾ ਲੁਤਫ ਉਠਾ ਰਹੇ ਹਾਂ ਮਸਾਲੇ ਨੂੰ ਅਸੀਂ ਚੰਗਾ ਜਿਹਾ ਭੁੰਨ ਲੈਣਾ ਵਾ ਮਸਾਲਾ ਤੁਹਾਡਾ ਚੰਗਾ ਜਿਹਾ ਭੁੱਜ ਜਾਵੇ ਤੇ ਫਿਰ ਉਹਦੇ ਵਿੱਚ ਅਸੀਂ ਆਲੂ ਸ਼ਾਮਿਲ ਕਰ ਦਾਂਗੇ ਆਲੂ ਪਾ ਕੇ ਅਸੀਂ ਅੱਛੀ ਜਿਹੀ ਇਹਦੀ ਥੋੜ੍ਹੀ ਜਿਹੀ ਭੁਨਾਈ ਕਰ ਲਵਾਂਗੇ ਆਲੂ ਨੂੰ ਮਸਾਲਾ ਅੱਛਾ ਜਿਹਾ ਲੱਗ ਜਾਵੇ ਥੋੜ੍ਹੀ ਭੁਨਾਈ ਇਹਦੀ ਹੋ ਜਾਵੇ ਗੇੜੇ ਛੇੜੇ 2-4 ਦਵੋ ਆਲੂਆਂ ਨੂੰ ਆਲੂ ਖਾਸੇ ਭੁੱਜ ਚੁੱਕੇ ਨੇ ਹੁਣ ਅਸੀਂ ਇਹਦੇ ਵਿੱਚ ਜਿਹੜੀ ਅਸੀਂ ਬੋਇਲ ਕਰਕੇ ਗੋਭੀ ਰੱਖੀ ਸੀ ਬਸ ਇੱਕ ਉਬਾਲਾ ਦਿੱਤਾ ਸੀ ਅਸੀਂ ਜ਼ਿਆਦਾ ਨਹੀਂ ਪਾਣੀ ਕੱਢ ਦਿੱਤਾ ਸੀ ਅਸੀਂ ਇਹਨੂੰ ਵਿੱਚ ਸ਼ਾਮਿਲ ਕਰ ਦੇਵਾਂਗੇ ਗੋਭੀ ਨੂੰ
ਗੋਭੀ ਨੂੰ ਅਸੀਂ ਪਾ ਕੇ ਅੱਛਾ ਜਿਹਾ ਆਲੂਆਂ ਨਾਲ ਮਿਕਸ ਕਰ ਦਿੱਤਾ ਵੇ ਔਰ ਅੱਗ ਅਸੀਂ ਕਰ ਦੇਵਾਂਗੇ ਬਿਲਕੁਲ ਹਲਕੀ ਔਰ ਉੱਤੇ ਦੇ ਦੇਵਾਂਗੇ ਢੱਕਣ। ਮੱਠੀ ਮੱਠੀ ਅੱਗ 'ਤੇ ਇਹ ਪੱਕੇਗੀ ਅਤੇ ਫਿਰ ਅਸੀਂ ਤੁਹਾਨੂੰ ਇਹਦੀ ਫਾਈਨਲ ਸ਼ਕਲ ਵੀ ਦਿਖਾ ਦੇਵਾਂਗੇ। ਹਾਂਡੀ मैं रख दी है। अज मैं 2 हांडियाँ पकाइया ने, एक मैं चिकन बनाई, एक मैं गोभी आलू बनाया। चिकन मैं पहले बना लिया सी और उस तो बाद गोभी आलू में चढ़ा दिता वे। तो किचन भी काफ़ी हद तक मेरा सिमट चुकिया है। बस हुण मैं थोड़ी फ्लोर की सफाई मेरी बाकी है, लेकिन मैं थोड़ा जिहा तुहाडे नाल गल करके थोड़ा साह भी लवांगी तो फिर बाकी का मैं काम निपटावांगी। तो लो भी बचपन की एक हसीन याद तुहानूं सारिआं नूं याद होएगा, जिवें शमा ने उस दिन किया, नसीमा डार ने किया, इरना ने, सारिया ने, उज़मा ने कि भी मिठे परौठे असी खाने होंदे सां। ते बड़े भी शब्बीर हुसैन साहब ने कहा कि साडे घर ते हले भी बनते हैं रुड़े रुड़े परौठे, तो बड़ा मज़ा आंदा वे। ते मैं बचपन की हसीन एक याद है कि जो चावल उबले चावल बच जाते होंदे सन ना, तो फिर बच्चे कुछ मंगते होंदे सन मावां, या फिर उन्होंने दुध चीनी पा के दे दिंदियां होंदियां सन कि चलो भी दुध चीनी पा के खा लो, तो मिठे जे चौल बन जाते होंदे सन। यकीनन सब ने खाधे होने ने। तो या फिर इस तरह दही दे नाल जिहड़ा ना चावल दही हुंदा सी घर, तो उबले चौलों के उत्ते मावां ने दही पा देना, तो चलो जी दही चावल खांदे सन बच्चे। वो तुहाडा टेस्ट है, तुसीं चीनी पा के खाओ दही दे नाल चावल, या फिर दुध चावल खाओ, लेकिन बहरहाल इस तरह चावल जदों भी बचते सन ना रात के तो जरूर खाधे जाते सन। तो मेरे बच्चों ने भी दही चावल दुध चावल बहुत ज़्यादा खाधे ने, लेकिन मैनू ज़ाती तौर पर दुध चावल भी खा लेनी हाँ मैं, लेकिन मैनू दही और चावल बहुत चंगे लगते हैं। तो मैं सोचा कि चलो कल मैं चावल अपने हसबैंड वास्ते बनाए सन, तो असी थोड़े जे चावल पा लेने, थोड़े जे दही के नाल खाने, क्योंकि थोड़ी हल्की फुल्की भूख में हल्का फुल्का टक तो होना चाहिए ना भी। हुण ऐ थोड़ी है कि असी सारा दिन लगे रहिए तो कुछ खाइए ही ना, अपना पेट पूजा ही ना करिए। तो चलो जी थोड़ी जी मैं पा लेनी है चावल, ताकि थोड़ा जिहा हल्का फुल्का गुजारा साडा हो जाएगा। ये उत्ते असीं पावांगे दही, तो फिर असीं बैठ के खाने। चावलों के उत्ते असीं पा लिया दही और इन्हूं चंगा जिहा असीं करांगे मिक्स। दही चावल चंगी तरह से मिक्स कर लेने, असीं हुण इहनूं बैठ के मज़े दे नाल नोश फरमावांगे। चलो जी देख लो हल्की फुल्की भूख में, पर ज़्यादा ही मेरे को बहुत ही पै गए चावल। चावल ज़्यादा नहीं पाए, मैं उत्ते जड़ा ना दही बहुत ज़्यादा पाया वे। मैंने दही बहुत ज़्यादा अच्छा लगता वे कि दही जड़ा विच डुब्बिया होवे जिवें कि वो किसी इश्क च बंदा डुब जाता है ना, तो बल्कि वो इस तरह ही चावल जड़ना डुब्बे होण, दही दे इश्क विच डुब्बे चावल खाओ तो भी मज़ा ही कुछ हो रहे। ओए होए 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 कुछ ना घर होवे ना तुहाडे कोल, हुंदा कदी सालन नहीं हुंदा, पर दही अगर पिया होवे और उबले चौल होण तो बई इस तरह करके खा लो, ढिड भी भर जाएगा और बहुत मज़े का लगता वे। बहरहाल अपना अपना टेस्ट है, ज़बरदस्ती तो कोई नहीं है किसी से, लेकिन ट्राई करने च भी कोई हरज नहीं है। अगर तुसीं ट्राई कर लेंदे हो हरज नहीं। अज फिर मैनूं जरा ना साह दा थोड़ा मसला हो रहा, बार बार खांसी जड़ी है ना विच मुदाखलत होएगी खांसी की, पर है तेनों बर्दाश्त करना पेगा। तो नहू भी मैं कट्टने ने, मेरे नहू भी वड्डे हो गए ने, लेकिन हुण मैं कोशिश करनी है कि अज कट लवां। वो हफ्ता भी 10 दिन मेरे लंघते फिर इन्ने वध जाते हैं, तो मैनूं कट्टने ने अज हर हालत च मैं कट्टने ने। तो तुहाडे सारिਆਂ ਦੀ ਮੁਹੱਬਤਾਂ ਦਾ शुक्रिया। कॉमेंट कुछ लोगों के गवाच गए, कुछ लोग आए नहीं, बरल ਜਿਹੜੇ आए असी उन्होंने कॉमेंट पढ़ देने। सौलत हुसैन ने बड़ा पसंद किया, बहुत उन्होंने चंगा लग्या ब्लॉग साडा। तो लाइबा ने भी दिल भेजे ने, तो नसीमा डार कहते हैं लवली ब्लॉग नाइस शॉपिंग मॉल। तो बचपन की खूबसूरत बातें उन्होंने मेरी लुक भी बड़ा पसंद किया। तो बहुत शुक्रिया नसीमा तुहाडी मुहब्बतां दा कि तुहानूं सारियां चीज़ां बचपन दी यादां जिहड़ियां मैं शेयर कीतियां तुहानूं चंगियां लगियां। तो इन्ना भी कहती फिर माशाअल्लाह सोहणियो बदली से निकला है चांद। बहुत शुक्रिया सोहणियो कि तुहानूं असीं सोहणे लग गए हैं, तो बहुत शुक्रिया तुहाडी मुहब्बतां दा। बादलों में छुप रहा है चांद क्यों, अपने हुस्न की ज़िया से पूछ लो, चांदनी पड़ी हुई है
मांदे क्यों अपनी ही किसी अदा से पूछ लो, बादलों में छुप रहा है चांद क्यों। ਅੱਜ ਤੇ ਖਾਂਸੀ ਦੇ ਦਵਾਈਆਂ ਹੀ ਫੇਰੀਆਂ ਹੋਈਆਂ। ਤੇ ਚਲੋ ਜੀ ਅਸੀਂ ਇਹਨਾਂ ਵਾਸਤੇ ਗਾਣਾ ਵੀ ਗੁਨਗੁਨਾ ਦਿੱਤਾ। ਤੇ ਕਹਿੰਦੇ ਪਏ ਨੇ ਨਾहिद महमूद कहते पे ने फरमाइश पूरी करने का बहुत शुक्रिया, प्यारी तो अब भी आप है माशाल्लाह। मार्केट की सैर भी अच्छी थी, भी छोटी जी मार्केट है साड़ी पर है चंगी है, वो तो ज़रूरत की हर चीज़ मिल जाती है। तो उस्मा कहती पी हमारी यंग लेडी अभी भी सफ़ेद रंगत वाली प्यारी सी मासूम सी जिंदा दिल बच्ची है जो मुझे बहुत ही अजीज़ हो गई है। तो उस्मा ने दिलों के ढेर ला दिते ने बई, हद मुकाती दिल भेजण वाली। तो बहुत शुक्रिया तुहाडियां मुहब्बतां दा उस्मा। जब तुसीं मैनूं यंग लेडी कह दिंदे हो ना तो बस बई यंग लेडी बड़ी खुश हो जाती जे मैं तुहानूं सच्ची गल दस्सां। किसी नूं यंग कह दो क्यों नहीं खुश होएगा। उस्मा कहती पहले बच्चियां दे नां ना गरदान की तरह रखे जाते सन, जे अजीम, नदीम, नवीर, जहीर, इस तरह करके नाल तान मिलती होती सी। तो क्या कहते मेरे भाइयों के नाम भी ऐसे थे, फुप्पो के बेटों के नाम साजिद, राशिद, जाहिद और इसी तरह कुड़ियां दे नाम भी रखे जाते सर। अब वाकई तुसीं ठीक क्या ऐसा लगता कोई कवाली होने लगी है, बस सारे जड़ ना नज़ीर, बशीर, नवीर सारे इकट्ठे हो जाए तो कवाल जड़े ने इकट्ठे होकर तालियां मारन। ये बिल्कुल तुसीं सही है, गर्दान के हिसाब नाल भी नां रख ले जाते सन, मिलते जुलते ना तो इस तरह भी नां रखे जाते सन। और इस तरह भी हुंदा सी कि कुड़ियां ते मुंडियां दे नां दा कुछ बाज़ दफ़ा फर्क ही नहीं हुंदा सी। बाज़ लड़कियां दे भी वही नां रखे जाते सन, बाज़ नां ऐसे सन कि कुड़ियां दे मुंडियां दे दोनों दे रख दिते जाते सन। ते इस तरह भी हुंदा सी। नसीम ना औरतों में भी होंदा है, मर्दों में भी होंदा है। शमीम ना भी औरतों में भी होंदा है, मर्दों में भी रखा जाता है। हुण काफ़ी घट हो गया लेकिन उस जमाने इस तरह ही होंदा सी। और की कहते ने अफजल ना भी जड़ा वे ओके मर्दों च औरतों में होंदा सी। तसनीम ना और बड़े इस तरह के बहुत सारे नां ने जिहड़े मकसूद मर्दों भी रख दिता जाता सी, औरतों का तो बई बस पता ही नहीं चलता सी कि बंदा कि बुढ़ी। तो लेकिन पर साढ़े पंजाबी दे फन च माहिर ने ना, वो कहते हैं कि चलो नां नूं विगाड़ लवो तो चलो चंगा हो जाएगा, थोड़ा जिहा गड़ी चोशा हो जाएगी। तो वो फिर नां बिगड़ते भी बहुत सन। तो तुहाडे सारिਆਂ ਦੀ ਮੁਹੱਬਤਾਂ ਦਾ ਸ਼ੁਕਰੀਆ। ਤੁਸੀਂ ਨਾਇਬ ਜ਼ਮਾਨੇ ਦੀਆਂ ਗੱਲਾਂ ਸੁਣ ਕੇ ਖੁਸ਼ ਵੀ ਹੁੰਦੇ ਹੋ ਤੇ ਤੁਸੀਂ ਕੀ ਕਹਿੰਦੇ ਨੇ ਕਮੈਂਟ ਕਰਕੇ ਵੀ ਮੈਨੂੰ ਦੱਸਦੇ ਹੋ। ਤੇ ਚਲੋ ਜੀ ਇੱਕ ਹੁਣ ਇੰਨੀ ਮੈਂ ਮਿਹਨਤ ਕੀਤੀ ਹੈ, ਇੱਕ ਬੁਰਕੀ ਤੇ ਮੈਂ ਕਮ ਸੇ ਕਮ ਹੋਰ ਖਾ ਲਵਾਂ ਨਾ ਦਹੀਂ ਵਾਲੇ ਚਾਵਲਾਂ ਦੀ। ओए होए होए अपना हाथ रोकना मेरे वास्ते मुश्किल है। बहुत मज़ेदार लगते हैं दही चावल। उस तो बाद जी मैं तो उत्थे तक कल असीं पहुंचे सन, जो छोटा शबीर हुसैन साहब ने बिल्कुल मैंने एक बना दिता वे कि भी तुसीं यह चीज़ां दसणियां ने, बहुत मेरी हैल्प की उन्होंने। तो असीं उत्थे तक पहुंचे सन नाज़माबाद वाले घर तक। उस तो बाद फिर इस तरह होया कुछ महीने मेरे अबू ने उत्थे काम किया, जॉब की, थोड़े जे पैसे सेव किए, सेविंग कर करके ना थोड़े जे पैसे सेव होए उन्होंने कोल। ते कराची शहर जड़ा सदर सी, कराची मेन शहर जड़ा सिटी जो कहता सी सदर, अज भी जड़ा मेन हुण तो कराची बहुत फैल गया। उस जमाने भी कराची है तो हदूद तो हैगियां सन, हदूद और कयूद तो हैगियां सन, पर बई बहुत दूर मज़ाफाती इलाका सी जिते जाके फिर प्लाट खरीदिया गया। तो वो की कहते हैं उतों ट्रेन चलती सी मलीर कैंट तो, और फिर चलती चलती लोकल ट्रेन का जमाना सी, और फिर लोग ट्रेन से सफ़र करते सन क्योंकि हर एक को उस जमाने भी ज़ाहिर इस तरह होंगे ना, बहुत अमीर लोग तो हर जमाने होंगे ने, मुतवसत तबका भी होंदा वे और थोड़े कम आमदनी वाले भी लोग होंगे ने। तो हर बंदा अपनी चादर देख के पैर फैलाता है ना। तो साढ़े पेरेंट्स ने भी अपनी चादर देख के पैर फैलाया। बहुत दूर जड़ा एक बस्ती सी, तो उत्थे जाके फिर एक प्लॉट ले लिया गया कि जितनी सेविंग हुई वो एक प्लॉट ले लिया। उस जमाने उत्थे कोई समझो कोई सहूलत नहीं सी। मैं कई दफ़ा तुहानूं किस्सा सुनाया ना कि दिन के टाइम साढ़े इलाके कोई डॉक्टर नहीं मिलता सी, डॉक्टर को किसी दिखाना है ट्रेन पर बैठ के शहर जाओ
ਉੱਥੇ ਦਿਖਾਇਆ ਜਾਂਦਾ ਸੀ ਕੋਈ ਅੱਛੀ ਚੀਜ਼ ਲੈਣੀ ਹੈ, ਅੱਛੀਆਂ ਦੁਕਾਨਾਂ, ਅੱਛੇ ਬਾਜ਼ਾਰ, ਉਹ ਸਭ ਹੁਣ ਸ਼ਹਿਰ ਕਿਹਾ ਜਾਂਦਾ ਸੀ। ਹੈ ਤੇ ਉਹ ਕਰਾਚੀ ਦਾ ਹੀ ਹਿੱਸਾ ਸੀ, ਲੇਕਿਨ ਅਸੀਂ ਸਦਰ ਨੂੰ ਜਦੋਂ ਜਾਂਦੇ ਸੀ ਕਹਿੰਦੇ ਸ਼ਹਿਰ ਚੱਲੇ, ਸਦਰ ਚੱਲੇ ਹਾਂ, ਕਿਉਂਕਿ ਸਾਡੇ ਇਲਾਕੇ 'ਚ ਕੋਈ ਐਸੀਆਂ ਚੀਜ਼ਾਂ ਨਹੀਂ ਸਨ ਕਿ ਬਸ ਉਹ ਸਾਦੇ ਸਾਦੇ ਜਿਹਾ ਸੀ। ਔਰ ਬਿਲਕੁਲ ਸਾਡੇ ਘਰ ਦੇ ਨਜ਼ਦੀਕ ਤਰੀਨ ਏਰੀਆ ਵੀ ਐਸਾ ਸੀ, ਕੋਈ ਦੁਕਾਨ ਵਗੈਰਾ ਉੱਥੇ ਨਹੀਂ ਸੀ, ਕਿ ਥੋੜ੍ਹੀ ਦੂਰ ਫਾਸਲੇ 'ਤੇ ਇੱਕ ਬਾਜ਼ਾਰ ਸੀ, ਉੱਥੋਂ ਜਾ ਕੇ ਸਬਜ਼ੀ ਗੋਸ਼ਤ ਵਗੈਰਾ ਲਿਆਇਆ ਜਾਂਦਾ ਸੀ। ਤੇ ਇਸ ਤਰ੍ਹਾਂ ਫਿਰ ਕੀ ਕਹਿੰਦੇ ਨੇ ਉੱਥੇ ਪਲਾਟ ਖਰੀਦ ਲਿਆ ਗਿਆ। ਪਲਾਟ ਖਰੀਦ ਕੇ ਤੇ ਬਈ ਉਹਦੇ 'ਤੇ ਕੀ ਕਹਿੰਦੇ ਨੇ ਫਿਰ 2 ਕਮਰੇ ਪਾ ਲਏ ਗਏ, 2 ਕਮਰੇ। ਤੇ ਉਸ ਤੋਂ ਬਾਅਦ ਵੱਡਾ ਸਾਰਾ ਵਿਹੜਾ, ਮੇਰਾ ਖਿਆਲ 350 ਗਜ਼ ਦਾ ਪਲਾਟ ਸੀ। ਪਲਾਟ ਖਾਸਾ ਬੜਾ ਸੀ, ਖਾਸਾ ਬੜਾ ਪਲਾਟ ਲਿਆ ਗਿਆ, ਕਿਉਂਕਿ ਉਸ ਜ਼ਮਾਨੇ 'ਚ ਲੋਕ ਕਹਿੰਦੇ ਸਨ ਵਿਹੜੇ ਹੋਣ, ਵਿਹੜਿਆਂ 'ਚ ਲੋਕ ਬਹਿਣਾ, ਮਹਿਫਿਲ ਜਮਾਣਾ, ਔਰਤਾਂ ਦੀ ਮਹਿਫਿਲ, ਬੰਦਿਆਂ ਦੀ ਮਹਿਫਿਲ, ਬੱਚਿਆਂ ਨੇ ਖੇਡਣਾ, ਉਹ ਵਿਹੜੇ ਬਹੁਤ ਜ਼ਰੂਰੀ ਹੁੰਦੇ ਸਨ। ਤੇ ਵਿਹੜਾ ਸੀ, ਉਹ ਵਿਹੜੇ ਦੇ ਇੱਕ ਪਾਸੇ ਬਿਲਕੁਲ ਇੱਕ ਕੋਨੇ 'ਤੇ 2 ਕਮਰੇ ਪਾ ਲਏ ਗਏ, ਔਰ ਇੱਕ ਸਾਈਡ 'ਤੇ ਕਿਚਨ, ਬਾਥਰੂਮ ਔਰ ਬੈਤੁਲ ਖਲਾ, ਜਿਹੜਾ ਇਹ 3 ਚੀਜ਼ਾਂ ਬਣ ਗਈਆਂ। ਬਾਕੀ ਪੂਰਾ ਵਿਹੜਾ ਜਿਹੜਾ ਨਾ ਬਸ ਖੇਡੋ ਕੁੱਦੋ ਜੋ ਮਰਜ਼ੀ ਕਰੋ। ਉੱਥੇ ਫਿਰ ਇੱਕ ਲੱਕੜੀ ਦਾ ਦਰਵਾਜ਼ਾ ਲੱਗ ਗਿਆ ਤੇ ਉੱਥੇ ਫਿਰ ਰਿਹਾਇਸ਼ ਹੋ ਗਈ। ਲੇਕਿਨ ਮੈਨੂੰ ਫਿਰ ਉਹ ਦਿਨ ਵੀ ਮੈਨੂੰ ਬਹੁਤ ਜ਼ਿਆਦਾ ਯਾਦ ਨਹੀਂ ਨੇ, ਕਿ ਬਿਲਕੁਲ ਛੋਟੇ ਹੁੰਦੇ ਸਾਰੇ। ਲੇਕਿਨ ਫਿਰ ਜਦੋਂ ਮੈਨੂੰ ਹੋਸ਼ ਸੰਭਾਲਿਆ, ਮੈਂ ਦੇਖਿਆ ਕਿ ਸਾਡੇ 2 ਕਮਰੇ ਹੁੰਦੇ ਸਨ, ਔਰ ਫਿਰ ਉਹ ਲਾਈਨ ਦੇ ਨਾਲ ਬਾਥਰੂਮ, ਕਿਚਨ ਔਰ ਇਹ ਚੀਜ਼ਾਂ ਹੁੰਦੀਆਂ ਸਨ। ਔਰ ਫਿਰ ਇੱਕ ਸਾਈਡ 'ਤੇ ਇੱਕ ਮੈਂ ਮਾफ़ੀ ਚਾਹੁੰਦੀ ਹਾਂ, ਅੱਜ ਮੇਰੀ ਤਬੀਅਤ ਜਿਹੜਾ ਖਾਂਸੀ ਨੇ ਫਿਰ ਤੰਗ ਕੀਤਾ ਹੋਇਆ, ਕਿ ਇੱਕ ਪਾਸੇ ਮੁਰਗੀਆਂ ਦਾ ਖੁੱਡਾ ਬਣਾਇਆ ਸੀ ਮੇਰੀ ਅੰਮੀ ਨੇ। ਮੁਰਗੀਆਂ ਉਸ ਜ਼ਮਾਨੇ 'ਚ ਕਿਉਂਕਿ ਬਾਜ਼ਾਰ 'ਚ ਆਮ ਨਹੀਂ ਮਿਲਦਾ ਸੀ, ਕੋਈ ਮਹਿਮਾਨ ਆ ਜਾਂਦਾ ਸੀ ਜਾਂ ਕੁਛ, ਤਾਂ ਫਿਰ ਮਸਲਾ ਹੁੰਦਾ ਸੀ 4-5 ਕੁਕੜੀਆਂ ਲੈ ਕੇ ਨਾ ਲੋਕ ਘਰ 'ਚ ਛੱਡ ਦਿੰਦੇ ਹੁੰਦੇ ਸਨ, ਕਿ ਚਲੋ ਆਪ ਵੀ ਬੱਚੇ ਨੂੰ ਸ਼ੋਰਬਾ ਬਣਾ ਦਾਂਗੇ, ਯਖਨੀ ਮਤਲਬ ਪਤਲਾ ਸ਼ੋਰਬਾ ਬਣਦਾ ਨਾ, ਦੇਸੀ ਮੁਰਗੀ ਦਾ ਸ਼ੋਰਬਾ ਬਹੁਤ ਤਾਕਤਵਰ ਸਮਝਿਆ ਜਾਂਦਾ। ਇਸ ਤੋਂ ਸਾਡੀ ਅੰਮੀ ਨੇ ਵੀ ਅਕਸਰ ਘਰਾਂ 'ਚ ਲੋਕ ਕੁਕੜੀਆਂ ਪਾਲ ਲੈਂਦੇ ਸਨ। ਇੱਕ ਛੋਟਾ ਜਿਹਾ ਖੁੱਡਾ ਬਣਾਇਆ ਸੀ, ਉਹਦੇ ਵਿੱਚ ਮੁਰਗੀਆਂ ਹੁੰਦੀਆਂ ਸਨ। ਛੋਟਾ ਜਿਹਾ ਦਰਵਾਜ਼ਾ ਸੀ, ਉਹਨੂੰ ਖੋਲ੍ਹ ਦਿੰਦੇ ਸਨ, ਸਵੇਰੇ ਉਹ ਕੁਕੜੀਆਂ ਕੁਕੜੋ ਕੁੜੋ ਕੁਕੜੋ ਕੁੜੋ ਕਰਦੀਆਂ ਫਿਰਦੀਆਂ ਹੁੰਦੀਆਂ ਸਨ। ਤੇ ਉਹਨੂੰ ਰੋਟੀ ਦਾ ਜਿਹੜਾ ਭੋਰੇ ਕਰਕੇ ਸੁੱਟ ਦੇਣੇ, ਇਸ ਤਰ੍ਹਾਂ ਖਾ ਪੀ ਕੇ ਚੋਗਾ ਚੁੱਕ ਕੇ ਫਿਰ ਸ਼ਾਮ ਨੂੰ ਆਪ ਹੀ ਵੜ ਜਾਂਦੀਆਂ ਹੁੰਦੀਆਂ ਸਨ ਆਪਣੀ ਪਨਾਹ ਗਾਹ ਵਿੱਚ। ਤੇ ਇਸ ਤਰ੍ਹਾਂ ਇੱਕ ਪਾਸੇ ਕੁਕੜੀਆਂ ਹੁੰਦੀਆਂ ਸਨ, ਇੱਕ ਪਾਸੇ ਵੱਟਾ ਬਣਾ ਕੇ ਨਾ, ਮੇਰੀ ਅੰਮੀ ਨੂੰ ਬੜਾ ਸ਼ੌਕ ਸੀ ਸਬਜ਼ੀਆਂ ਦਾ। ਸਾਨੂੰ ਸਬਜ਼ੀਆਂ ਦੀ ਜਿੰਨੀ ਪਹਿਚਾਣ ਦੱਸੀ ਉਹ ਸਾਡੀ ਮਾਂ ਨੇ ਦੱਸੀ, ਕਿਉਂਕਿ ਸਾਨੂੰ ਖਰੀਦਣਾ ਨਹੀਂ ਆਉਂਦਾ ਸੀ। ਪਰ ਅੰਮੀ ਨੇ ਦੱਸਿਆ ਕਿ ਭਿੰਡੀ ਇਹ ਵਾਲੀ ਲੈਰੀ ਹੁੰਦੀ ਏ, ਟਿੰਡਾ ਇਸ ਤਰ੍ਹਾਂ ਦੇਖੀ ਜਾਵੇ, ਕਿ ਇਹ ਕੱਚਾ ਫਲਾਣੀ ਚੀਜ਼ ਨੂੰ ਇਸ ਤਰ੍ਹਾਂ ਚੈੱਕ ਕਰੀ ਜਾਵੇ। ਤੇ ਉਹ ਸਬਜ਼ੀ ਖਰੀਦਣ ਦਾ ਵੀ ਤਰੀਕਾ ਸਾਨੂੰ ਦੱਸਿਆ। ਅਸੀਂ ਬਾਜ਼ਾਰ ਜਾਂਦੇ ਸਾਂ, ਪਰ ਅੰਮੀ ਨੇ ਸਾਨੂੰ ਨਾਲ ਦੱਸਣਾ ਕਿ ਇਹ ਦੇਖੋ ਇਹ ਚੀਜ਼ ਖਰੀਦੀ ਦੀ ਹੈ। ਭਿੰਡੀ ਦੀ ਹਮੇਸ਼ਾ ਪਿੱਛੋਂ ਡੰਡੀ ਜਿਹੜੀ ਹੈ ਤੋੜ ਕੇ ਥੋੜ੍ਹੀ ਜਿਹੀ ਚੈੱਕ ਕਰੋ, ਅਗਰ ਪੱਕੀ ਭਿੰਡੀ ਹੋਏਗੀ ਉਹਦੀ ਡੰਡੀ ਟੁੱਟੇਗੀ ਨਹੀਂ, ਲਹਿਰੀ ਭਿੰਡੀ ਦੀ ਪਿੱਛੋਂ ਡੰਡੀ ਟੁੱਟ ਜਾਂਦੀ ਹੈ। ਤੇ ਇਸ ਤਰ੍ਹਾਂ ਮੁਖਤਲਿਫ ਟਿਪਸ ਅੰਮੀ ਨੇ ਦੱਸਣੀਆਂ ਸਾਨੂੰ, ਕਿ ਟਿੰਡੇ ਕਿਸ ਤਰ੍ਹਾਂ ਲਹਿਰੇ ਚੈੱਕ ਕਰੀਦੇ ਨੇ, ਉਹ ਸਾਰੀਆਂ ਚੀਜ਼ਾਂ। ਪਰ ਅੰਮੀ ਨੂੰ ਘਰ ਵੀ ਬੜਾ ਸ਼ੌਕ ਸੀ, ਉਹ ਛੋਟੀ ਮੋਟੀ ਸਬਜ਼ੀ ਕੋਈ ਚੀਜ਼ ਲਾ ਕੇ ਰੱਖਦੇ ਸਨ। ਵੱਟਾਂ ਬਣਾ ਕੇ ਉਹਨਾਂ ਨੇ ਕੋਈ ਛੋਟੀ ਛੋਟੀ ਚੀਜ਼ਾਂ ਲਾ ਦੇਣੀਆਂ, ਕਦੀ ਸੀਜ਼ਨ ਦੀਆਂ ਛੱਲੀਆਂ ਘਰ ਦੀਆਂ ਹੋ ਜਾਂਦੀਆਂ ਸਨ, ਕਦੀ ਕੀ ਕਹਿੰਦੇ ਨੇ ਸਰੋਂ ਦਾ ਸਾਗ ਉਹਨਾਂ ਨੇ ਵੱਟਾਂ 'ਤੇ ਬੀਜ ਦੇਣਾ, ਕਿ ਚਲੋ ਪੱਤਿਆਂ ਦਾ ਅਸੀਂ ਸਾਗ ਬਣਾ ਲਾਂਗੇ, ਕਦੀ ਧਨੀਆ ਲਾ ਦੇਣਾ। ਮਤਲਬ ਕੁਛ ਨਾ ਕੁਛ ਉਹ, ਹਾਲਾਂਕਿ ਇੰਨਾ ਉਹ ਜ਼ਮਾਨੇ ਦੀ ਔਰਤ ਇੰਨੀ ਮਿਹਨਤ ਕਰਦੀ ਸੀ, ਲੇਕਿਨ ਫਿਰ ਵੀ ਉਹ ਘਰ ਵਿੱਚ ਥੋੜ੍ਹਾ ਬਹੁਤ ਖੇਤੀਬਾੜੀ ਥੋੜ੍ਹੀ ਜਿਹੀ ਕਰ ਲੈਂਦੀ ਹੁੰਦੀ ਸੀ, ਕਿ ਚਲੋ ਘਰ ਦੀ ਕੋਈ ਚੀਜ਼ ਉੱਤਰ ਆਏਗੀ। ਲੋਕਾਂ ਨੂੰ ਸ਼ੌਕ ਹੁੰਦਾ ਸੀ ਬੂਟੇ ਲਾਉਣ ਦਾ ਅਤੇ ਚੀਜ਼ਾਂ ਕਰਨ ਦਾ। ਤੇ ਇਸ ਤਰ੍ਹਾਂ ਫਿਰ ਮੈਨੂੰ ਵੀ ਬਚਪਨ ਦਾ ਯਾਦ ਹੈ ਕਿ ਸਾਡਾ ਬਚਪਨ ਕੋਈ ਸ਼ਾਹਾਨਾ ਬਚਪਨ ਨਹੀਂ ਗੁਜ਼ਰਿਆ, ਲੇਕਿਨ ਅਲਹਮਦੁਲਿਲਾ ਸ਼ਾਹਾਨਾ ਉਸ ਹਿਸਾਬ ਵਿੱਚ ਤਾਂ ਬੜਾ ਸ਼ਾਹਾਨਾ ਵੇ, ਕਿ ਉਸ ਹਿਸਾਬ 'ਚ ਤਾਂ ਅਸੀਂ ਦੁਨੀਆ ਦੇ ਅਮੀਰ ਤਰੀਨ ਲੋਕਾਂ ਵਿੱਚ ਸਾਡਾ ਸ਼ੁਮਾਰ ਹੁੰਦਾ ਵੇ, ਕਿ ਜਿਹੜੀਆਂ ਮੁਹੱਬਤਾਂ ਸਾਨੂੰ ਮਿਲੀਆਂ ਉਹ ਤਾਂ ਅਸੀਂ ਕਿਸੇ ਕਰੋੜਪਤੀ ਨਾਲੋਂ ਵੀ ਘੱਟ ਨਹੀਂ ਆ ਨਾ, ਕਿ ਸਾਡੀ ਕੋਈ ਜਿਹੜੀ ਹੈ ਨਾ ਕੋਈ ਸ਼ੋਸ਼ਾਕ ਕਿਸੇ ਕਰੋੜਪਤੀ ਨਾਲੋਂ ਘੱਟ ਹੋਵੇ, ਕਿ ਜਿਹੜੇ ਸਾਡੇ ਮਾਂ ਬਾਪ ਨੇ ਪਿਆਰ ਕੀਤਾ, ਸਾਡੇ ਭੈਣ ਭਰਾਵਾਂ ਨੇ ਪਿਆਰ ਕੀਤਾ, ਸਾਡੇ ਰਿਸ਼ਤੇਦਾਰਾਂ ਨੇ ਪਿਆਰ ਕੀਤਾ, ਮੁਹੱਲੇਦਾਰਾਂ ਦਾ ਪਿਆਰ ਸੀ। ਉਸ ਹਿਸਾਬ ਨਾਲ ਉਹ ਜਿਹੜਾ ਜ਼ਮਾਨਾ ਜਿਹੜੇ ਲੋਕ ਜੀਤੇ ਨੇ ਨਾ, ਜੀ ਗਏ ਨੇ, ਉਹ ਬੜੇ ਬਿਹਤਰੀਨ ਸੁਨਹਿਰੇ ਦੌਰ ਸਨ, ਗੋਲਡਨ ਟਾਈਮ। ਉਹ ਉਸ ਹਿਸਾਬ ਨਾਲ ਤੇ ਅਸੀਂ ਬੜਾ ਅੱਛਾ ਗੋਲਡਨ ਟਾਈਮ ਦੇਖਿਆ ਜ਼ਿੰਦਗੀ ਦਾ, ਕਿ ਜਦੋਂ ਰਿਸ਼ਤਿਆਂ ਵਿੱਚ ਵੀ ਖਲੂਸ ਸੀ ਅਤੇ ਮੁਹੱਲੇਦਾਰੀ ਵਿੱਚ ਵੀ ਖਲੂਸ ਸ਼ਾਮਿਲ ਸੀ। ਉਹ ਤਾਂ ਬਾਕੀ ਐਸੀਆਂ ਦੌਲਤਾਂ ਨੇ ਨਾ, ਕਿ ਹੁਣ ਤੁਹਾਨੂੰ ਕਿਤੇ ਨਜ਼ਰ ਹੀ ਨਹੀਂ ਆਉਂਦੀਆਂ। ਹੁਣ ਲੋਕਾਂ ਕੋਲ ਬੈਂਕ ਬੈਲੈਂਸ ਤੇ ਹੋ ਗਏ ਨੇ,
ਪਰ ਇਹ ਵੀ ਕਿ ਦਿਲਾਂ ਦੇ ਜਿਹੜੇ ਨਾ ਉਹਨਾਂ ਦੇ ਰਵੱਈਏ ਬਹੁਤ ਅਜੀਬ ਹੋ ਗਏ ਨੇ। ਪਹਿਲੇ ਜ਼ਮਾਨੇ 'ਚ ਬੈਂਕ ਬੈਲੈਂਸ ਕਿਸੇ ਕੋ ਨਹੀਂ ਹੁੰਦਾ ਸੀ, ਪਰ ਦਿਲਾਂ ਦੇ ਲੋਕ ਬੜੇ ਹੀ ਅਮੀਰ ਹੁੰਦੇ ਸਨ। ਕਿਸੇ ਕੋ ਬੈਂਕ ਬੈਲੈਂਸ ਨਹੀਂ ਹੁੰਦਾ ਸੀ। ਮੇਰਾ ਖਿਆਲ ਕਿਸੇ ਦਾ ਹੀ ਅਕਾਊਂਟ ਹੁੰਦਾ ਹੋਏਗਾ ਬੈਂਕ 'ਚ। ਤਨਖਾਹ ਆਈ ਤੇ ਬਈ ਲਿਆ ਕੇ ਘਰ ਖਰਚ ਕੇ ਵਾਸਤੇ ਫੜਾ ਦਿੱਤੀ ਬੀਵੀ ਨੂੰ, ਜਾਂ ਬੰਦੇ ਆਪਣੇ ਕੋਲ ਵੀ ਰੱਖਦੇ ਸਨ, ਬਸ ਉਹ ਤਨਖਾਹ ਹੀ ਹੁੰਦੀ ਸੀ। ਇੰਨੇ ਕਿਸੇ ਕੋਲ ਪੈਸੇ ਹੀ ਨਹੀਂ ਹੁੰਦੇ ਸਨ ਕਿ ਉਹ ਬੈਂਕਾਂ ਦਾ ਰੁੱਖ ਕਰਨ ਜਾਂ ਉੱਥੇ ਕੋਈ ਅਕਾਊਂਟ ਖੁਲਵਾਉਣ। ਬਹੁਤ ਜ਼ਿਆਦਾ ਕਿਸੇ ਕੋ ਅਕਾਊਂਟ ਸ਼ਕਾਊਂਟ ਨਹੀਂ ਇਹ ਚੀਜ਼ਾਂ ਹੁੰਦੀਆਂ ਸਨ। ਅਤੇ ਸਾਡਾ ਬਚਪਨ ਵੀ ਇਸੀ ਤਰ੍ਹਾਂ ਹੀ ਗੁਜ਼ਰਿਆ ਕਿ ਕੀ ਕਹਿੰਦੇ ਨੇ, ਇੱਕ ਭੈਣ ਭਰਾ ਨੇ ਦੂਸਰੇ ਭੈਣ ਭਰਾ ਦੇ ਕੱਪੜੇ ਵੀ ਪਾਏ, ਔਰ ਕੀ ਕਹਿੰਦੇ ਨੇ ਮਾਂ ਬਾਪ ਨੇ ਖਾਣ ਪੀਣ ਦੀਆਂ ਫਰਮਾਇਸ਼ਾਂ ਵੀ ਪੂਰੀਆਂ ਕੀਤੀਆਂ। ਥੋੜ੍ਹੀ ਬਹੁਤ ਉਹਨਾਂ ਦੀ ਡਾਂਟ ਵੀ ਪਈ। ਸ਼ਬੀਰ ਹੁਸੈਨ ਸਾਹਿਬ ਨੇ ਜਿਵੇਂ ਕਿਹਾ ਕਿ ਦੱਸੋ ਕਦੀ ਗੁੱਡੀਆਂ ਪਟੋਲੇ ਖੇਡੇ ਅਤੇ ਜਾਂ ਪਤੰਗਾਂ ਉਡਾਈਆਂ। ਪਤੰਗ ਉਡਾਉਂਦੇ ਸਨ ਮੇਰੇ ਫੁੱਫੋ ਦੇ ਬੇਟੇ ਸਨ, ਅੱਲਾ ਜੰਨਤ ਨਸੀਬ ਕਰੇ, ਭਾਈਜਾਨ ਅਸ਼ਰਫ ਅਤੇ ਮੇਰੇ ਦੂਸਰੇ ਕਜ਼ਨ ਅਸਲਮ, ਅਤੇ ਉਹ ਹੋਰ ਮਹੱਲੇ ਦੇ ਮੁੰਡੇ ਉਡਾਉਂਦੇ ਹੁੰਦੇ ਸਨ। ਭਾਈਜਾਨ ਅਸ਼ਰਫ ਅਤੇ ਅਸਲਮ ਕਦੀ ਉਡਾਉਂਦੇ ਹੁੰਦੇ ਸਨ ਮੁੰਡੇ। ਇੱਕ ਸਈਦ ਸੀ ਸਾਡੇ ਪੜੋਸ ਵਿੱਚ, ਇਹ ਮੁੰਡੇ ਉਡਾਉਂਦੇ ਹੁੰਦੇ ਸਨ ਅਤੇ ਅਸੀਂ ਸ਼ੌਕ ਨਾਲ ਦੇਖਦੇ ਹੁੰਦੇ ਸਾਂ। ਕਦੀ ਕਦੀ ਕੰਨੀ ਦੇ ਦਿੰਦੇ ਹੁੰਦੇ ਸਾਂ, ਇੰਨਾ ਸ਼ੌਕ ਹੁੰਦਾ ਸੀ ਕੰਨੀ ਦੇਵੋ ਵੀ ਕੰਨੀ। ਉਹ ਇਸ ਤਰ੍ਹਾਂ ਪਤੰਗ ਨੂੰ ਫੜੀ ਦਾ ਵੀ ਹੱਥ ਵਿੱਚ, ਉਹ ਫਿਰ ਐਸਾ ਕਰਕੇ ਉਹ ਫਿਰ ਰੱਸੀ ਖਿੱਚਦੇ ਨੇ, ਇਸ ਤਰ੍ਹਾਂ ਕਰਕੇ ਡੋਰ, ਅਤੇ ਫਿਰ ਪਤੰਗ ਛੱਡ ਦਿੱਤੀ ਜਾਂਦੀ, ਉਹ ਪਤੰਗ ਫਿਰ ਉੱਡਣ ਲੱਗ ਜਾਂਦੀ। ਉਹ ਕੰਨੀ ਦਾ ਬੜਾ ਸ਼ੌਕ ਹੁੰਦਾ ਸੀ ਸਾਨੂੰ ਉਡਾਉਣ ਦਾ। ਜਿਹੜੇ ਮੁੰਡਿਆਂ ਦੇ ਸ਼ੌਕ ਸਨ, ਲੇਕਿਨ ਮੈਂ ਕਦੀ ਐਸੀ ਕੋਈ ਖਾਸ ਉਡਾਈ ਨਹੀਂ। ਕੰਨੀ ਕਦੀ ਕਦੀ ਅਸੀਂ ਕਹਿੰਦੇ ਸਾਂ ਅਸਲਮ ਸਨ ਦੇ ਦੇ, ਅਸੀਂ ਕੰਨੀ ਦੇ ਦਈਏ। ਉਹ ਕੰਨੀ ਉਹਨੂੰ ਕਹਿੰਦੇ ਹੁੰਦੇ ਸਨ, ਕੰਨੀ ਦਾ ਬੜਾ ਸ਼ੌਕ ਹੁੰਦਾ ਸੀ। ਬਹਰਹਾਲ ਉਹ ਬਹੁਤ ਘੱਟ ਕੀਤਾ। ਹਾਂ, ਗੁੱਡੀਆਂ ਪਟੋਲੇ ਅਸੀਂ ਖੇਡੇ। ਗੁੱਡੀਆਂ 'ਤੇ ਕੀ ਕਹਿੰਦੇ ਨੇ, ਔਰ ਮਤਲਬ ਇੱਕ ਬੱਚੀਆਂ ਦੀ ਬੜੇ ਪਸੰਦੀਦਾ ਉਸ ਜ਼ਮਾਨੇ 'ਚ ਮਸ਼ਗਲਾ ਸੀ ਨਾ, ਕਿਉਂਕਿ ਅੱਜ ਕੱਲ੍ਹ ਕਿਸੇ ਬੱਚੀ ਨੂੰ ਤੁਸੀਂ, ਮੇਰਾ ਖਿਆਲ ਹੈ ਅੱਜ ਕੱਲ੍ਹ ਤੁਸੀਂ ਬਹੁਤ ਘੱਟ ਬੱਚੀਆਂ ਗੁੱਡੀਆਂ ਪਟੋਲਿਆਂ ਨਾਲ ਖੇਲਦੀਆਂ ਹਨ। ਬਹੁਤ ਛੋਟੀ ਏਜ 'ਚ ਕੋਈ ਬੱਚੀ ਗੁੱਡੀ ਨਾਲ ਖੇਲ ਲਈ, ਵਰਨਾ ਹੁਣ ਜ਼ਿੰਦਗੀ 'ਚ ਬਹੁਤ ਸਾਰੀਆਂ ਦਿਲਚਸਪੀਆਂ ਆ ਗਈਆਂ ਨੇ ਅਤੇ ਲੋਕ ਜਿਹੜੇ ਨੇ ਦੂਸਰੀਆਂ ਤਰਫ ਲੱਗ ਗਏ ਨੇ। ਲੇਕਿਨ ਉਸ ਜ਼ਮਾਨੇ 'ਚ ਗੁੱਡੀਆਂ ਪਟੋਲੇ ਬੜੇ ਅਹਿਮ ਹੁੰਦੇ ਸਨ। ਫਿਰ ਉਹ ਗੁੱਡੀਆਂ ਪਟੋਲੇ ਘਰਾਂ 'ਚ ਹੀ ਮਾਵਾਂ ਨੇ ਬਣਾ ਕੇ ਕੱਪੜੇ ਦੀਆਂ ਗੁੱਡੀਆਂ ਬੱਚੀਆਂ ਨੂੰ ਦਿੱਤੀਆਂ, ਬੱਚੀਆਂ ਨੂੰ ਦੇ ਦਿੰਦੀਆਂ ਸਨ ਮਾਵਾਂ, ਸੀ ਕੇ ਕੱਪੜੇ 'ਚ ਰੂਹ ਪਾ ਕੇ, ਧੋਪੇ ਛੋਪੇ ਲਾ ਕੇ, ਉਹਦੀਆਂ ਅੱਖਾਂ ਬਣਾ ਕੇ, ਇਸ ਤਰ੍ਹਾਂ ਗੁੱਡੀਆਂ ਬਣ ਜਾਂਦੀਆਂ ਹੁੰਦੀਆਂ ਸਨ। ਅਤੇ ਗੁੱਡੀਆਂ ਅਸੀਂ ਪਟੋਲੇ ਅਸੀਂ ਖੇਲਿਆ। ਇੱਕ ਫਿਰ ਗੁੱਡੀ ਮੈਨੂੰ ਫਿਰ ਇੱਕ ਗਿਫਟ ਵਿੱਚ ਵੀ ਮਿਲੀ ਸੀ, ਉਹਦੇ ਨਾਲ ਅਸੀਂ ਫਿਰ ਖੇਡਦੇ ਰਹੇ। ਇਹ ਤਾਂ ਬਹੁਤ ਜ਼ਿਆਦਾ ਕੀਤਾ। ਉਹਨਾਂ ਪਟੋਲੇ ਵੀ ਸੀਤੇ। ਬਾਬੁਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ, ਬਾਬੁਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ। ਅਤੇ ਗੁੱਡੀਆਂ ਪਟੋਲੇ ਬਾਬੁਲ ਦੇ ਘਰ ਹੀ ਰਹਿ ਜਾਂਦਾ ਵੇ, ਜਿੰਨਾ ਵੀ ਬੱਚੀਆਂ ਖੇਲਦੀਆਂ ਨੇ। ਫਿਰ ਉਹ ਜ਼ਿੰਦਗੀ ਦਾ ਦੌਰ ਕਦੀ ਵਾਪਸ ਨਹੀਂ ਆਉਂਦਾ। ਉਹ ਗੁੱਡੀਆਂ ਪਟੋਲੇ ਖੇਡਦੀਆਂ ਬੱਚੀਆਂ ਫਿਰ ਅੱਗੇ ਜਾ ਕੇ ਆਪਣੀ ਜ਼ਿੰਮੇਦਾਰੀਆਂ 'ਚ ਪੈ ਜਾਂਦੀਆਂ ਨੇ, ਔਰ ਉਹ ਪਤਾ ਨਹੀਂ ਫਿਰ ਨਸੀਬ ਉਹਨਾਂ ਨੂੰ ਕਿੱਥੇ ਕਿੱਥੇ ਲੈ ਜਾਂਦਾ ਵੇ। ਬਹਰਹਾਲ ਅਸੀਂ ਵੀ ਗੁੱਡੀਆਂ ਪਟੋਲੇ ਖੇਡੇ, ਔਰ ਆਪਣੀ ਸਹੇਲੀਆਂ ਕਜ਼ਨਾਂ ਉਹਨਾਂ ਦੇ ਨਾਲ ਗਲੀ 'ਚ ਖੇਡਣਾ, ਰੱਸੀ ਟੱਪਣੀ। ਅਤੇ ਇਸ ਤਰ੍ਹਾਂ ਬਚਪਨ ਗੁਜ਼ਰਿਆ ਕਿ ਰੱਸੀ ਟੱਪਣੇ ਹੁੰਦੇ ਸਾਂ, ਗੀਟੇ ਖੇਲਣੇ ਹੁੰਦੇ ਸਾਂ, ਅਤੇ ਛੁਪਣ ਛੁਪਾਈ ਖੇਲਣੇ ਹੁੰਦੇ ਸਾਂ। ਅਤੇ ਇਸ ਤਰ੍ਹਾਂ ਦੀ ਦਿਲਚਸਪੀਆਂ ਹੁੰਦੀਆਂ ਸਨ ਸਾਡੀਆਂ। ਅਸੀਂ ਫਿਰ ਰੱਸੀ ਟੱਪਣੀ, ਬਸ ਇਹ ਗੇਮਸ ਹੁੰਦੇ ਸਨ ਸਾਡੇ ਕਿ ਰੱਸੀ ਟੱਪ ਲਓ, ਪਕੜਨ ਪਕੜਾਈ ਖੇਲ ਲਓ, ਛੁਪਣ ਛੁਪਾਈ ਖੇਲ ਲਵੋ, ਅਤੇ ਗੀਟੇ ਖੇਲ ਲਵੋ, ਗੁੱਡੀਆਂ ਨਾਲ ਖੇਲ ਲਵੋ। ਅਤੇ ਇਸ ਤਰ੍ਹਾਂ ਫਿਰ ਸਾਡਾ ਬਚਪਨ ਗੁਜ਼ਰਿਆ। ਗਲੀ 'ਚ ਖੇਡਦੇ, ਸਾਹਮਣੇ ਗਲੀ ਸੀ, ਘਰੋਂ ਬਾਹਰ ਚਲੇ ਜਾਓ, ਸਾਰੇ ਬੱਚੇ ਗਲੀ 'ਚ ਖੇਡ ਰਹੇ ਨੇ, ਉਹਨਾਂ ਨਾਲ ਖੇਲ ਲਵੋ। ਜੇ ਸਾਡੇ ਘਰ ਫੁੱਫੋ ਦੇ ਬੱਚੇ ਆ ਗਏ ਨੇ, ਵਿਹੜਾ ਵੱਡਾ ਸਾਰਾ ਸੀ, ਪਾਗਲਾ ਵਾਂਗਰ ਕਦੀ ਇੱਧਰ ਦੌੜ, ਕਦੀ ਇੱਧਰ ਵਿੱਚ। ਮੰਜੀਆਂ ਵਿਹੜੇ 'ਤੇ ਪਈਆਂ ਹੁੰਦੀਆਂ ਸਨ, ਉਹ ਮੰਜੀਆਂ ਦੇ ਆਲੇ ਦੁਆਲੇ ਇੱਕ ਦੂਸਰੇ ਨੂੰ ਫੜੀ ਜਾਂਦੇ ਸਨ ਪਾਗਲਾ ਵਾਂਗਰ। ਇਹ ਗੇਮ ਹੁੰਦੇ ਸਨ। ਫੁੱਫੋ ਦੇ ਘਰ ਚਲੇ ਜਾਣ ਸਨ ਤਾਂ ਉਹਨਾਂ ਦਾ ਵੀ ਇਸ ਤਰ੍ਹਾਂ ਹੀ ਬਹੁਤ ਵੱਡਾ ਵਿਹੜਾ ਸੀ, ਅਤੇ ਉਹਨਾਂ ਦਾ ਵੀ 2 ਘਰ ਛੱਡ ਕੇ ਨਾਲ ਘਰ ਸੀ। ਉਹ ਫਿਰ ਜ਼ਿਆਦਾਤਰ ਉਹ ਘਰ ਐਸੀ ਸਨ ਕਿ 1 ਜਾਂ 2 ਕਮਰਿਆਂ 'ਚ ਮੁਸ਼ਤਮਿਲ, ਔਰ ਵੱਡੇ ਵੱਡੇ ਵਿਹੜੇ। ਅਤੇ ਉਹ ਫਿਰ ਬਸ ਇਸ ਤਰ੍ਹਾਂ ਹੀ ਹੁੰਦਾ ਸੀ ਕਿ ਇਸ ਤਰ੍ਹਾਂ ਬਚਪਨ ਦਾ ਟਾਈਮ ਸਾਡਾ ਜਿਹੜਾ ਗੁਜ਼ਰਿਆ। ਅਤੇ ਸ਼ਬੀਰ ਹੁਸੈਨ ਸਾਹਿਬ ਨੇ ਕਿਹਾ ਕਿ ਕਦੀ ਪਹਿਲੀ ਸ਼ਾਬਾਸ਼ੀ ਮਿਲੀ ਕਿ ਪਹਿਲੇ ਖਾਣੇ ਤੋਂ ਜਿਹੜੀ ਸ਼ਾਬਾਸ਼ੀ ਮਿਲਦੀ ਹੁੰਦੀ ਸੀ। ਅੰਮੀ ਸਾਡੀ ਨੇ ਰੋਟੀਆਂ ਬਹੁਤ ਛੋਟੀ ਏਜ ਵਿੱਚ ਸਾਡੀ ਅੰਮੀ ਨੇ ਸਾਨੂੰ ਰੋਟੀ ਬਣਾਉਣਾ ਮੈਨੂੰ ਸਿਖਾਇਆ ਸੀ। ਮੈਨੂੰ ਸ਼ੌਕ ਵੀ ਸੀ, ਕੁਝ ਬੱਚਿਆਂ ਨੂੰ ਸ਼ੌਕ ਵੀ ਹੁੰਦਾ ਹੈ ਨਾ, ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ, ਕੁਝ ਸਾਨੂੰ ਮਰਨ ਦਾ ਸ਼ੌਕ ਵੀ ਸੀ। ਉਹ ਸਾਡਾ ਸੀ, ਕੁਛ ਸਾਨੂੰ ਸ਼ੌਕ ਵੀ ਸੀ।
ਤੇ ਅੰਮੀ ਨੇ ਫਿਰ ਉਹ 'ਚ ਪੇੜਾ ਕਰਨਾ ਸਿਖਾਉਣਾ। ਪਹਿਲੇ ਤਾਂ ਸਾਰੇ ਆਟਾ ਗੁੰਨਣਾ ਮਾਵਾਂ ਸਿਖਾਉਂਦੀਆਂ ਨੇ, ਮੁੱਕੀ ਮਾਰੋ, ਕਿਸ ਤਰ੍ਹਾਂ ਤੁਸੀਂ ਕਰਨਾ ਹੈ, ਬਹੁਤਾ ਆਟਾ ਗਿੱਲਾ ਨਾ ਹੋ ਜਾਵੇ। ਫਿਰ ਅੰਮੀ ਨੇ ਪੇੜਾ, ਸਾਡੀ ਅੰਮੀ ਦੀ ਰੋਟੀ ਬਹੁਤ ਅੱਛੀ ਹੁੰਦੀ ਸੀ। ਰੋਟੀ ਸਾਡੀ ਫੁੱਫੋ ਦੀ ਵੀ ਬਹੁਤ ਮਾਸ਼ਾਅੱਲਾ ਅੱਛੀ ਹੁੰਦੀ ਸੀ। ਪਹਿਲੇ ਜ਼ਮਾਨੇ 'ਚ ਔਰਤਾਂ ਹੱਥ ਨਾਲ ਹੀ ਰੋਟੀ ਪਕਾ ਲੈਂਦੀਆਂ ਸਨ ਅਤੇ ਇੰਨੀ ਖੂਬਸੂਰਤ ਰੋਟੀ ਹੁੰਦੀ ਸੀ, ਕੋਈ ਵੇਲਣੇ ਵੁਲਣੇ ਦੀ ਜ਼ਰੂਰਤ ਨਹੀਂ। ਮੇਰੀ ਅੰਮੀ ਬੇਲਣ ਦੇ ਨਾਲ ਪਕਾਉਂਦੇ ਸਨ, ਫੁੱਫੋ ਸਾਡੇ ਬਗੈਰ ਬੇਲਣ ਦੇ ਰੋਟੀ ਪਕਾਉਂਦੇ ਸਨ, ਹੱਥ ਦੇ ਨਾਲ ਹੀ। ਫੁੱਫੋ ਦੀ ਰੋਟੀ ਅੰਮੀ ਦੀ ਰੋਟੀ ਨਾਲੋਂ ਥੋੜ੍ਹੀ ਬੜੀ ਹੁੰਦੀ ਸੀ, ਪੇੜਾ ਵੀ ਥੋੜ੍ਹਾ ਬੜਾ ਹੁੰਦਾ ਸੀ, ਪਰ ਐਡੀ ਸੋਹਣੀ ਤਵੇ ਦੇ ਉੱਤੇ ਰੋਟੀ, ਓਏ ਹੋਏ ਗੱਲ ਛੱਡ ਦਿਓ, ਗੋਲ ਰੋਟੀ ਸੋਹਣੀ, ਕੋਈ ਕੰਡਾ ਮੋਟਾ ਨਹੀਂ, ਕੋਈ ਕੁਛ ਨਹੀਂ। ਇਸ ਤਰ੍ਹਾਂ ਸਾਡੀ ਅੰਮੀ ਵੀ ਸਾਨੂੰ ਸਿਖਾਉਂਦੇ ਹੁੰਦੇ ਸਨ, ਉਸ ਜ਼ਮਾਨੇ ਦੀਆਂ ਮਾਵਾਂ ਸਾਰੀਆਂ ਹੀ ਸਿਖਾਉਂਦੀਆਂ ਸਨ ਕਿ ਰੋਟੀ ਜਿਹੜੀ ਹੈ ਪੇੜਾ ਕਿਸ ਤਰ੍ਹਾਂ ਕਰਨਾ ਵੇ, ਬੱਚੀ ਨੂੰ ਸਿਖਾਇਆ ਜਾਂਦਾ ਸੀ। ਫਿਰ ਰੋਟੀ ਨੂੰ ਵੇਲਣਾ ਕਿਸ ਤਰ੍ਹਾਂ ਵੇ, ਤੁਸੀਂ ਉਹਦਾ ਕੰਡਾ ਮੋਟਾ ਨਾ ਰਹਿ ਜਾਵੇ। ਵੇਲਣ ਦਾ ਵੀ ਇੱਕ ਤਰੀਕਾ ਹੁੰਦਾ ਰੋਟੀ ਨੂੰ, ਫਿਰ ਉਹ ਖੁਸ਼ਕਾ ਘੱਟ ਤੋਂ ਘੱਟ ਲਾਓ, ਲਾਣਾ ਤਾਂ ਪੈਂਦਾ ਵੇ, ਲੇਕਿਨ ਬਹੁਤ ਜ਼ਿਆਦਾ ਅਗਰ ਅਸੀਂ ਖੁਸ਼ਕ ਆਟਾ ਲਾ ਲੈਂਦੇ ਹਾਂ ਫਿਰ ਰੋਟੀ ਆਕੜ ਜਾਂਦੀ ਹੈ। ਬਹੁਤ ਜ਼ਿਆਦਾ ਅਗਰ ਖੁਸ਼ਕਾ ਇਸਤੇਮਾਲ ਕੀਤਾ ਜਾਵੇ ਤਾਂ ਉਹ ਵੀ ਫਿਰ ਇੱਕ ਬੈਲੈਂਸ ਦੱਸਿਆ ਜਾਂਦਾ ਸੀ ਬੱਚੀਆਂ ਨੂੰ। ਅਤੇ ਇਸ ਤਰ੍ਹਾਂ ਫਿਰ ਆਹਿਸਤਾ ਆਹਿਸਤਾ ਫਿਰ ਰੋਟੀ, ਮੈਨੂੰ ਬੜਾ ਸ਼ੌਕ ਹੁੰਦਾ ਸੀ। ਆਖਰੀ ਰੋਟੀ ਅੰਮੀ ਨੂੰ ਮੈਂ ਕਹਿੰਦੀ ਹੁੰਦੀ ਸੀ ਕਿ ਅੰਮੀ ਜੀ ਮੈਂ ਇੱਕ ਟਿੱਕੀ ਪਕਾਣੀ, ਅੰਮੀ ਮੈਂ ਬਣਾਉਣੀ ਟਿੱਕੀ, ਮੈਂ ਕਰਨੀ। ਅੰਮੀ ਨੂੰ ਇੱਕ ਛੋਟਾ ਜਿਹਾ ਪੇੜਾ ਮੈਨੂੰ ਦੇਣਾ ਕਿ ਅੱਛਾ ਚੱਲ ਤੂੰ ਵੇਲ ਲੈ। ਉਹ ਜਦੋਂ ਰੋਟੀਆਂ ਪੱਕ ਜਾਣੀਆਂ ਨਾ, ਉਹ ਫਿਰ ਮੈਂ ਆਖਰੀ ਰੋਟੀ ਛੋਟੀ ਜਿਹੀ ਟਿੱਕੀ ਬਣਾ ਕੇ ਵੇਲ ਕੇ ਖੁਦ ਪਾਣੀ। ਉਹ ਫਿਰ ਟਿੱਕੀਆਂ ਬਣਾਉਂਦੇ ਬਣਾਉਂਦੇ ਹੀ ਨਾ ਬੱਚੀਆਂ ਵੱਡੀਆਂ ਰੋਟੀਆਂ ਸਿੱਖ ਜਾਂਦੀਆਂ ਨੇ। ਇਹ ਛੋਟੀ ਜਿਹੀ ਟਿੱਕੀ, ਫਿਰ ਅੰਮੀ ਨੇ ਤਾਰੀਫ ਕਰਨੀ ਉਸ ਚੀਜ਼ ਦੀ, ਅੰਮੀ ਨੇ ਕਹਿਣਾ ਬੜੀ ਸੋਹਣੀ ਬਣਾਈ, ਪਰ ਆ ਦੇਖ ਥੋੜ੍ਹਾ ਜਿਹਾ ਕੰਡਾ ਇੱਥੋਂ ਮੋਟਾ ਹਲੇ ਸਹੀ ਤੂੰ ਵੇਲ। ਨਾਲ ਨਾਲ ਫਿਰ ਅੰਮੀ ਨੇ ਦੱਸਣਾ ਇਸ ਤਰ੍ਹਾਂ ਕਰਨਾ, ਅਤੇ ਉਹ ਟਿੱਕੀ ਬਣਾਉਂਦੇ ਬਣਾਉਂਦੇ ਹੀ ਅਸੀਂ ਵੱਡੀਆਂ ਰੋਟੀਆਂ 'ਤੇ ਆ ਗਏ। ਅਤੇ ਇਸ ਤਰ੍ਹਾਂ ਸਭ ਤੋਂ ਪਹਿਲੇ ਮੈਂ ਟਿੱਕੀ ਬਣਾਉਣੀ ਸਿੱਖੀ ਸੀ, ਕਿ ਬਹੁਤ ਸ਼ੌਕ ਹੁੰਦਾ ਸੀ। ਔਰ ਫਿਰ ਕੀ ਕਹਿੰਦੇ ਨੇ, ਮੈਂ ਟਿੱਕੀ ਅੰਮੀ ਨੇ ਰੋਟੀਆਂ ਪਕਾ ਲੈਣੀਆਂ, ਆਖਰੀ ਰੋਟੀ ਛੋਟੀ ਜਿਹੀ ਟਿੱਕੀ ਮੈਂ ਬਣਾਉਣੀ ਹੁੰਦੀ ਸਾਂ। ਔਰ ਇੰਨਾ ਖੁਸ਼ ਹੋਣਾ ਔਰ ਟਿੱਕੀ ਬਣਾ ਕੇ, ਐਸਾ ਲੱਗਦਾ ਸੀ ਦੁਨੀਆ ਦੀ ਪਤਾ ਨਹੀਂ ਅਸੀਂ ਕਿਹੜੀ ਦੌਲਤ ਹਾਸਿਲ ਕਰ ਲਈਏ, ਅਸੀਂ ਕਿਹੜਾ ਕਮਾਲ ਵਾਲਾ ਕੰਮ ਕਰ ਦਿੱਤਾ ਹੈ, ਅਸੀਂ ਸ਼ਾਇਦ ਕੋਈ ਕੇਟੂ ਪਹਾੜ ਸਰ ਕਰ ਲਿਆ। ਇੰਨੀ ਮੈਂ ਖੁਸ਼ ਹੁੰਦੀ ਸਾਂ ਕਿ ਯਾਰ ਟਿੱਕੀ ਮੈਂ ਬਣਾ ਲਈਏ। ਇਸ ਤਰ੍ਹਾਂ ਟਿੱਕੀ ਫਿਰ ਬਣਦੀ ਹੁੰਦੀ ਸੀ, ਅਤੇ ਫਿਰ ਉਹ ਆਪ ਹੀ ਖਾਣੀ ਜਾਂ ਛੋਟੇ ਭੈਣ ਭਰਾਵਾਂ ਦੇ ਨਾਲ ਬਹਿ ਖਾ ਲੈਣੀ। ਲੇਕਿਨ 7 ਸਾਲ ਦੀ ਏਜ ਤੱਕ ਤਾਂ ਮੈਂ ਇਕੱਲੀ ਹੀ ਬੱਚੀ ਰਹੀ ਆਪਣੇ ਮਾਂ ਬਾਪ ਦੀ। ਉਸ ਤੋਂ ਬਾਅਦ ਫਿਰ ਕਿਉਂਕਿ ਮੇਰੇ ਤੋਂ ਬਾਅਦ 2 ਮੇਰੇ ਭਾਈ ਹੋਏ, ਲੇਕਿਨ ਉਹ ਫੌਤ ਹੋ ਗਏ ਸਨ ਪੈਦਾਇਸ਼ ਤੋਂ ਕੁਛ 1 ਮਹੀਨੇ ਬਾਅਦ, 2 ਮਹੀਨੇ ਬਾਅਦ ਇਸ ਤਰ੍ਹਾਂ। ਅਤੇ ਫਿਰ ਮੇਰਾ ਔਰ ਮੇਰੀ ਸਿਸਟਰ ਜਿਹੜੇ ਹਯਾਤ ਨੇ, ਅੱਲਾ ਪਾਕ ਜ਼ਿੰਦਗੀ ਦੇਵੇ ਉਹਨਾਂ ਨੂੰ, ਕਿ ਉਹ ਮੇਰਾ 7 ਸਾਲ ਦਾ ਇਸ ਤਰ੍ਹਾਂ ਸਾਡਾ ਗੈਪ ਹੈ। ਮੈਂ 7 ਸਾਲ ਬੜੀ ਹਾਂ ਉਹਨਾਂ ਕੋਲੋਂ, ਔਰ 7 ਸਾਲ ਮੇਰੀ ਹੁਕਮਰਾਨੀ ਰਹੀ। ਕੋਈ ਨਿਸ਼ਤਾ, ਕੋਈ ਸ਼ਰਾਕਤਦਾਰ ਨਹੀਂ। ਅਤੇ ਉਹ ਫਿਰ ਮਾਂ ਬਾਪ ਦੀ ਬਹੁਤ ਜ਼ਿਆਦਾ ਤਵੱਜੋ ਮੇਰੇ 'ਤੇ ਸੀ ਨਾ। ਇਸ ਤੋਂ ਹੀ ਫਿਰ ਮੈਂ, ਕਿਉਂਕਿ ਮੇਰੀ ਅੰਮੀ ਦੇ ਫਿਰ 2 ਬੇਟੇ ਹੋਏ ਹੋ ਕੇ ਫੌਤ ਹੋ ਗਏ। ਮੇਰੀ ਮਾਂ ਰੋਂਦੀ ਸੀ, ਲੇਕਿਨ ਇੱਕ ਧੀ ਤਾਂ ਹੈਗੀ ਸੀ ਨਾ, ਤਾਂ ਫਿਰ ਉਹਦੀ ਚਾਹ ਲਾਡ ਪੂਰੇ ਕਰਦੀ ਸੀ। ਉਹਦੇ ਸੋਹਣੀਆਂ ਸੋਹਣੀਆਂ 2 ਗੁੱਤਾਂ ਇੱਥੇ ਬਣਦੀਆਂ ਸਨ। ਨੀ 2 ਗੁੱਤਾਂ ਕਰ ਮੇਰੀਆਂ, ਨੀ 2 ਗੁੱਤਾਂ ਕਰ ਮੇਰੀਆਂ, ਮਾਏ ਮੇਰੀ ਇੰਨੀ ਮੈਨੂੰ ਬੜਾ ਚਾਅ, ਮਾਏ ਮੇਰੀ ਇੰਨੀ ਮੈਨੂੰ ਬੜਾ ਚਾਅ, ਨੀ 2 ਗੁੱਤਾਂ ਕਰ ਮੇਰੀਆਂ, ਨੀ 2 ਗੁੱਤਾਂ ਕਰ ਮੇਰੀਆਂ। ਅੰਮੀ ਨੇ 2 ਗੁੱਤਾਂ ਕਰਨੀਆਂ ਮੇਰੀਆਂ ਚਾਵਾਂ ਦੇ ਨਾਲ। ਤਾਂ ਮੈਂ ਬੜਾ ਖੁਸ਼ ਹੋਣੀ ਸੀ, ਸੋਹਣੇ ਸੋਹਣੇ ਫੁੱਲ ਬਣਾਉਣੇ ਰਿਬਨ ਦੇ ਨਾਲ। ਔਰ ਬਹੁਤ ਮੈਂ ਲਾਡਲੀ ਸਾਂ ਮੇਰੀ ਦਾਦੀ ਦੀ ਵੀ, ਆਪਣੀਆਂ ਫੁੱਫੀਆਂ ਦੀ ਵੀ, ਆਪਣੇ ਅੱਬੂ ਦੀ ਵੀ। ਸਭ ਮੈਨੂੰ ਬੜਾ ਪਿਆਰ ਕਰਦੇ ਸਨ। ਮੈਨੂੰ ਨਹੀਂ ਯਾਦ ਕਿ ਕਦੀ ਕਿਸੇ ਨੇ, ਸਵਾਏ ਇੱਕ ਦਫਾ ਦੇ, ਅੱਬੂ ਥੋੜ੍ਹਾ ਗੁੱਸਾ ਤਾਂ ਕਰਦੇ ਸਨ ਕਿ ਥੋੜ੍ਹਾ ਜਿਹਾ ਬਾਪ ਦਾ ਰੋਹਬ ਘਰ 'ਚ ਹੋਣਾ ਚਾਹੀਦਾ ਵੇ, ਲੇਕਿਨ ਇਸ ਤਰ੍ਹਾਂ ਕੋਈ ਐਸਾ ਨਹੀਂ ਸੀ। ਪਰ ਇਹ ਕਿ ਇੱਕ ਦਫਾ ਮੈਨੂੰ ਸਜ਼ਾ ਮਿਲੀ ਸੀ ਅੱਬੂ ਕੋਲੋਂ, ਅਤੇ ਉਹ ਵੀ ਮੈਂ ਤੁਹਾਨੂੰ ਕਿੱਸਾ ਸੁਣਾਵਾਂਗੀ। ਪਰ ਇਹ ਕਿ ਗੱਲ ਲੰਬੀ ਹੋ ਜਾਂਦੀ ਹੈ ਨਾ ਸਾਡੀ, ਉਹ ਮੈਂ ਤੁਹਾਨੂੰ ਸੁਣਾਵਾਂਗੀ। ਅਤੇ ਜਿਹੜਾ ਨਾ ਉਹ ਅੰਮੀ ਗੁੱਤਾਂ ਕਰਦੇ ਹੁੰਦੇ ਸਨ, ਕਿ ਉਹ ਮੈਂ ਟਾਈਮ ਵੱਲ ਮੇਰੀ ਨਜ਼ਰ ਪਈ ਹੈ ਨਾ, ਤਾਂ ਇੱਕਦਮ ਮੈਂ ਚੌਂਕ ਗਈ ਹਾਂ ਕਿ ਤਾਂ ਬੜਾ ਖਤਰਨਾਕ ਟਾਈਮ ਹੋ ਗਿਆ, ਅਤੇ ਬਹੁਤ ਲੰਬਾ ਸਾਡਾ ਕਿੱਸਾ ਹੋ ਗਿਆ। ਇਸ ਨਾਲ ਮੇਰੀ ਕਹਾਣੀ ਚੱਲਦੀ ਜਾਏਗੀ, ਮੈਂ ਨਾਲ ਨਾਲ ਤੁਹਾਨੂੰ ਸੁਣਾਉਂਦੀ ਜਾਵਾਂਗੀ। ਅਤੇ ਇਸ ਤਰ੍ਹਾਂ ਕੀ ਕਹਿੰਦੇ, ਅੰਮੀ ਨੇ ਗੁੱਤਾਂ ਕਰਨੀਆਂ ਅਤੇ ਬੜਾ ਮੈਂ ਖੁਸ਼ ਹੋਣਾ। ਮੇਰੇ ਬਾਲ ਬੜੇ ਲੰਬੇ ਸਨ, ਇੰਨੇ ਹਸੀਨ ਬਾਲ। ਮੇਰੀ ਮਾਂ ਨੇ ਮੇਰੇ ਬੜੀ ਮਿਹਨਤ ਕੀਤੀ। ਕੁਝ ਕੁਦਰਤੀ ਵੀ ਸਾਡੇ ਦਾਦਕਿਆਂ ਵੱਲ ਬਾਲ, ਮੇਰੀ ਫੁੱਫੂਆਂ ਦੇ ਵੀ ਬੜੇ ਅੱਛੇ ਵਾਲ ਸਨ। ਮੇਰੀ ਫੁੱਫੀਆਂ ਦੇ ਵੀ ਲੰਮੀਆਂ ਲੰਮੀਆਂ ਗੁੱਤਾਂ। ਉਸ ਜ਼ਮਾਨੇ 'ਚ ਜ਼ਿਆਦਾਤਰ ਔਰਤਾਂ ਗੁੱਤਾਂ ਕਰਦੀਆਂ ਸਨ ਔਰ ਪਰਾਂਦੇ ਪਾਉਂਦੀਆਂ ਸਨ। ਉਹਨਾਂ ਦੇ ਵਾਲ ਹਸੀਨ ਵਾਲ ਸਨ, ਅਤੇ ਸਾਡੇ ਵਾਲ ਵੀ ਸਾਡੀ ਫੁੱਫੀਆਂ ਵੱਲ ਗਏ, ਕਿਉਂਕਿ ਮੇਰੀ ਅੰਮੀ ਦੇ ਵਾਲ ਵੀ ਅੱਛੇ ਸਨ, ਪਰ ਕਰਲੀ ਵਾਲ ਸਨ, ਕਿ ਕੁੰਡਲਾਂ ਵਾਲੇ।
ਕੁੰਡਲਾਂ ਦੇ ਵੱਲ ਵਾਲਿਆ ਤੇਰੇ ਨਾਲ ਪਿਆਰ ਪਾ ਲਿਆ ਵੇ ਤੂੰ ਅੱਖੀਆਂ ਮੇਲਾ ਕੇ ਸਾਨੂੰ ਪਾ ਲਿਆ ਕੁੰਡਲਾਂ ਦੇ ਵੱਲ ਵਾਲਿਆ ਤੇਰੇ ਨਾਲ ਪਿਆਰ ਪਾ ਲਿਆ। ਹੋਏ ਹੋਏ ਉੱਤੇ ਗਾਣਾ ਹੀ ਯਾਦ ਆ ਗਿਆ। ਤੇ ਮੇਰੀ ਅੰਮੀ ਦੇ ਕੁੰਡਲਾਂ ਵਾਲੇ ਵਾਲ ਸਨ। ਅਸੀਂ ਗੱਲ ਇੱਥੇ ਕੁੰਡਲਾਂ ਵਾਲੇ ਵਾਲਾਂ 'ਤੇ ਹੀ ਰੋਕਨੇ ਆ ਕਿ ਟਾਈਮ ਬਹੁਤ ਹੋ ਗਿਆ। ਮੈਂ ਆਪਣੀ ਦੂਸਰੀ ਨਾਲ ਵੀ ਕਲਿੱਪ ਲਾਣਾ ਵੀ ਜੋ ਅਸੀਂ ਉਹ ਸ਼ਾਮਿਲ ਕਰਨੇ ਆ। ਤੇ ਇੱਥੋਂ ਕੁੰਡਲਾਂ ਵਾਲੇ ਵਾਲ ਤੋਂ ਹੀ ਅਸੀਂ ਫਿਰ ਕੱਲ੍ਹ ਦਾ ਜਿਹੜਾ ਨਾ ਸਿਲਸਿਲਾ ਆਪਣਾ ਸ਼ੁਰੂ ਕਰਾਂਗੇ ਕਿ ਕਿਸ ਤਰ੍ਹਾਂ ਕੁੰਡਲਾਂ ਵਾਲੇ ਵਾਲਾਂ ਮੇਰੀ ਅੰਮੀ ਦੇ ਹੁੰਦੇ ਸਨ। ਅਤੇ ਸਾਡੇ ਵਾਲ ਕਿਸ ਤਰ੍ਹਾਂ ਸਾਡੀ ਮਾਂ ਉਹ ਕਰਦੀ ਹੁੰਦੀ ਸੀ। ਅਤੇ ਬਚਪਨ 'ਚ ਮੇਰੇ ਨਾਲ ਕਿਸ ਤਰ੍ਹਾਂ ਕੀ ਕਹਿੰਦੇ ਅੰਮੀ ਤੇਲ ਲਾਉਂਦੇ ਸਨ। ਜੋ ਵੀ ਕਿੱਸੇ ਨੇ ਨਾ ਉਹ ਮੈਂ ਕੱਲ੍ਹ ਤੁਹਾਨੂੰ ਅਤੇ ਅੱਗੇ ਅਸੀਂ ਇਸ ਤਰ੍ਹਾਂ ਸੁਣਾਉਂਦੇ ਜਾਵਾਂਗੇ। ਅਤੇ ਤੁਹਾਡੇ ਜ਼ਿਹਨ ਵਿੱਚ ਕੋਈ ਵੀ ਕਮੈਂਟ ਆਵੇ ਇਸ ਹਵਾਲੇ ਨਾਲ ਤਾਂ ਜ਼ਰੂਰ ਕਮੈਂਟ ਕਰਿਓ ਕਿਉਂਕਿ ਕਮੈਂਟ ਦੇ ਨਾਲ ਜਿਹੜਾ ਨਾ ਫਿਰ ਗੱਲ ਕਰਨ ਦਾ ਅੱਗੇ ਫਿਰ ਮੌਕਾ ਮਿਲਦਾ। ਕੋਈ ਸਵਾਲ ਐਸਾ ਹੋਵੇ ਜ਼ਰੂਰ ਕਰਿਓ। ਅਤੇ ਚਲੋ ਜੀ ਹੁਣ ਮੈਂ ਤੁਹਾਡੇ ਕੋਲ ਇਜਾਜ਼ਤ ਚਾਹੁੰਦੀ ਹਾਂ। ਅਤੇ ਅਸੀਂ ਖਾਂਦੇ ਹਾਂ ਇਹ ਬਹਿ ਕੇ ਆਪਣਾ ਦਹੀਂ ਅਰੋ ਅਤੇ ਦੁੱਧ ਮਲਾਈਆਂ ਖਾਈਏ। ਦੁੱਧ ਦਹੀਂ ਖਾਈਏ ਅਸੀਂ। ਅਤੇ ਬਾਹਰ ਸ਼ਦੀਦ ਅੱਜ ਹਵਾ ਵੇ ਅਤੇ ਮੈਂ ਹਵਾਵਾਂ ਬੜੀਆਂ ਸ਼ਦੀਦ ਨੇ। ਅਤੇ ਅਸੀਂ ਕੀ ਕਹਿੰਦੇ ਨੇ ਬਸ ਅੰਦਰ ਹੀ ਡੱਕੇ ਹੋਏ ਹਾਂ। ਥੋੜ੍ਹੀ ਜਿਹੀ ਉਹ ਹਾਏ ਮੈਂ ਤੁਹਾਨੂੰ ਗੋਭੀ ਤਾਂ ਦਿਖਾਈ ਨਹੀਂ। ਲੋ ਵੀ ਹਲਕੀ ਅੱਗ 'ਤੇ ਰੱਖੀ ਸੀ। ਉਹ ਟਾਈਮ ਮੇਰਾ ਬਹੁਤ ਹੋ ਗਿਆ ਵੇ ਅਤੇ ਉਹ ਤਾਂ ਮੈਂ ਤੁਹਾਨੂੰ ਐਂਡ 'ਤੇ ਦਿਖਾਇਆ ਹੀ ਨਹੀਂ। ਚਲੋ ਦਿਖਾ ਦਿੰਦੀ ਹਾਂ ਭਾਵੇਂ ਸਾੜੀ ਦਾ ਹੀ ਹੋਵੇ। ਓਏ ਹੋਏ ਹੋਏ ਲੋ ਬਈ ਨਹੀਂ ਸੜੀ ਨਹੀਂ ਹੈ ਸ਼ੁਕਰ ਹੈ। ਇਹ ਲੋ ਜੀ ਸੋਹਣੀ ਸੋਹਣੀ ਸਾਡੀ ਗੋਭੀ ਗੋਸ਼ ਕਹਿੰਦੀ ਗੋਭੀ ਆਲੂ ਤਿਆਰ ਹੋ ਚੁੱਕਿਆ ਵੇ। ਉਹ ਕਿੰਨਾ ਸੋਹਣਾ ਕਲਰ ਆਇਆ ਤਾਂ ਖੁਸ਼ਬੂ ਵੀ ਬੜੀ ਪਿਆਰੀ ਆਈ ਹੈ। ਵਾਹ ਬਈ ਵਾਹ ਜ਼ਬਰਦਸਤ। ਤਾਂ ਚਲੋ ਜੀ ਇਹਦੇ ਉੱਤੇ ਅਸੀਂ ਹੁਣ ਪਾ ਦਾਂਗੇ ਸੋਹਣਾ ਜਿਹੜਾ ਅਸੀਂ ਕੱਟ ਕੇ ਰੱਖਿਆ ਸੀ ਨਾ। ਚੰਗਾ ਹੋਇਆ ਮੈਨੂੰ ਯਾਦ ਆ ਗਿਆ ਨਹੀਂ ਤਾਂ ਬਾਅਦ 'ਚ ਮੈਂ ਪਛਤਾਣਾ ਸੀ ਕਿ ਉਹ ਹੋਇਆ ਅਤੇ ਕੀਤਾ ਹੀ ਨਹੀਂ। ਅਤੇ ਇਹਦੇ ਉੱਤੇ ਅਸੀਂ ਕੱਟਿਆ ਹੋਇਆ ਜਿਹੜਾ ਅਦਰਕ ਕੁਛ ਮੈਂ ਚੌਪ ਕੀਤਾ ਪਾਇਆ ਸੀ, ਕੁਛ ਮੈਂ ਕੱਟਿਆ ਹੋਇਆ ਦੇ ਉੱਪਰ ਪਾ ਦਾਂਗੀ। ਅਤੇ ਬਈ ਬਹੁਤ ਸੋਹਣੀ ਸਾਡੀ ਗੋਭੀ ਦੇਖ ਲਓ। ਹੁਣ ਮੈਂ ਪਾਉਣ ਲੱਗੀ ਹਾਂ ਅਦਰਕ ਅਤੇ ਲਓ ਵੀ ਅਦਰਕ ਪਾ ਦਿੱਤਾ ਵੇ। ਤਾਂ ਹੁਣ ਅਸੀਂ ਸਾਰਾ ਇਹਨੂੰ ਕਰ ਦੇਵਾਂਗੇ ਢੱਕ ਦੇਵਾਂਗੇ। ਅਤੇ ਹੁਣ ਮੈਂ ਕਹਿਣ ਲੱਗੀ ਹਾਂ ਤੁਹਾਨੂੰ ਖੁਦਾ ਹਾਫਿਜ਼। ਅਤੇ ਫਿਰ ਮਿਲਦੇ ਹਾਂ ਅਤੇ ਫਿਰ ਗੱਲ ਕਰਾਂਗੇ ਇੱਕ ਨਵੀਂ ਯਾਦ ਦੇ ਨਾਲ। ਅੱਲਾ ਹਾਫਿਜ਼ ਅਤੇ ਰੱਬ ਰੱਖ।